ਵਿੱਚ ਆਪਾਂ ਜਿਹੜੇ ਲੋਕ ਆ, ਆਪਣਾ ਜਿਹੜਾ ਵਿਰੋਧੀ ਵਿਚਾਰ ਆ, ਆਪਣੇ ਜਿਹੜੀ ਵਿਚਾਰਧਾਰਾ ਜਿਹਦੇ ਨਾਲ ਮੇਲ ਨਹੀਂ ਖਾਂਦੀ, ਆਪਾਂ ਉਹਨੂੰ ਦਬਾਉਣੇ ਆ। ਉਹਦੀ ਗੱਲ ਸੁਣਨ ਦੇ ਲਈ ਤਿਆਰ ਨਹੀਂ। ਆਪਣਾ ਜਿਹੜਾ ਵਿਰੋਧੀ ਵਿਚਾਰ ਹੈ, ਉਹਨੂੰ ਆਪਾਂ ਉਹਦੀ ਕਿਰਦਾਰਕੁਸ਼ੀ ਕਰਨ ਤੱਕ ਜਾਂਦੇ ਆ। ਵਿਰੋਧੀ ਵਿਚਾਰਧਾਰਾ ਵਾਲੇ ਬੰਦੇ ਨੂੰ ਆਪਾਂ ਕਹਿੰਦੇ ਆ ਕਿ ਨਹੀਂ, ਤੂੰ ਇੱਥੇ ਐਡਜਸਟ ਨਹੀਂ ਕਰ ਸਕਦਾ, ਤੇਰੀ ਗੱਲ ਨਹੀਂ ਚੱਲ ਸਕਦੀ, ਤੂੰ ਤਾਂ ਤੂੰ ਤਾਂ ਐਂ ਕਹਿਣਾ ਸੀ ਫਲਾਣੇ ਟਾਈਮ, ਤੂੰ ਤਾਂ ਐਂ ਕਿਹਾ ਸੀ। ਪਰ ਤੁਹਾਨੂੰ ਪਤਾ ਕਿ ਉਹ ਜਿਹੜੀ ਸ਼ਖਸੀਅਤ ਸੀ, ਉਹ ਸਾਰੀਆਂ ਜਿੰਨੀਆਂ ਵੀ ਜਥੇਬੰਦੀਆਂ ਸੀਗੀਆਂ, ਜਿੰਨੇ ਵੀ ਲੋਕ ਸੀਗੇ, ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਚੱਲਦੇ ਸੀਗੇ। ਉਹਨਾਂ ਸਾਰਿਆਂ ਨਾਲ, ਚਾਹੇ ਉਹ ਕੋਈ ਦੀਪ ਸਿੱਧੂ ਨਾਲ ਕੋਈ ਸੰਬੰਧਿਤ ਜਥੇਬੰਦੀ ਆਵਾਜ਼ ਪੰਜਾਬ ਦੇ ਆ, ਚਾਹੇ ਕੋਈ ਹੋਰ ਹੈ, ਮਤਲਬ ਉਹ ਇਸ ਗੱਲ ਨੂੰ ਮੰਨਦੇ ਸੀਗੇ ਕਿ ਜੇਕਰ ਆਪਣੇ 'ਚ ਪੰਥਕ ਏਕਾ ਹੋਊਗਾ ਤੇ ਆਪਣੀ ਜਿਹੜੀ ਸਟਰੈਂਥ ਆ, ਆਪਣੀ ਜਿਹੜੀ ਤਾਕਤ ਆ, ਉਹ ਹੋਰ ਵਧੂਗੀ। ਤੇ ਇਹ ਇੱਕ ਮਤਲਬ ਤੁਹਾਨੂੰ ਇਹ ਗੱਲ ਇਕੱਲਾ ਇਹ ਨਹੀਂ ਕਰਦੀ ਕਿ ਤੁਸੀਂ ਕਿੰਨੇ ਲੋਕਾਂ ਨੂੰ ਕਲਾਵੇ ਦੇ ਵਿੱਚ ਲੈ ਸਕਦੇ ਹੋ, ਕਿੰਨੇ ਲੋਕਾਂ ਨੂੰ ਨਾਲ ਲੈ ਕੇ ਚੱਲ ਸਕਦੇ ਹੋ। ਇਹ ਵੀ ਪ੍ਰਭਾਵ ਦਿੰਦੀ ਹੈ ਕਿ ਤੁਹਾਡੀ ਸ਼ਖਸੀਅਤ, ਤੁਸੀਂ ਕਿਹੋ ਜਿਹੀ ਸ਼ਖਸੀਅਤ ਦੇ ਮਾਲਕ ਆ, ਕਿ ਤੁਸੀਂ ਵਾਕਈ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੇ ਆ, ਕਿ ਤੁਸੀਂ ਵਾਕਈ ਇਹ ਸੋਚਦੇ ਹੋ ਕਿ ਹਾਂ ਦੂਜਿਆਂ ਨੂੰ ਵੀ ਸਪੇਸ ਚਾਹੀਦੀ ਆ, ਕਿ ਤੁਸੀਂ ਵਾਕਈ ਸੋਚਦੇ ਹੋ ਕਿ ਹਾਂ ਦੂਜੇ ਦੀ ਵੀ ਕੋਈ ਹਸਤੀ ਹੈ, ਜਾਂ ਕੋਈ ਜੇਕਰ ਉਹਦਾ ਮੇਰੇ ਤੋਂ ਵਿਰੋਧੀ ਵਿਚਾਰ ਵੀ ਹੈ, ਤਾਂ ਜੇਕਰ ਉਹ ਮੇਰੇ ਵਿਰੋਧੀ ਕੋਈ ਗੱਲ ਵੀ ਕਰਦਾ ਤਾਂ ਮੈਂ ਉਹਨੂੰ ਸੁਣਨਾ ਹੈ। ਪਰ ਆਪਾਂ ਕੀ ਦੇਖਦੇ ਹਾਂ, ਆਪਾਂ ਇਹ ਦੇਖਦੇ ਹਾਂ ਕਿ ਆਪਣੇ ਜਿਹੜੇ ਲੋਕ ਨੇ, ਆਪਣੇ ਜਿਹੜੇ ਪੰਜਾਬੀ ਨੇ ਖਾਸ ਕਰਕੇ, ਵਿਰੋਧੀ ਵਿਚਾਰ ਨੂੰ ਸੁਣਨਾ ਉੱਕਾ ਹੀ ਨਹੀਂ ਪਸੰਦ ਕਰਦੇ। ਇਹ ਫਿਰ ਉੱਤੇ ਕਿਰਦਾਰਕੁਸ਼ੀ ਜਾਂ ਗਾਲੋ ਗਾਲੀ ਜਾਂ ਹੋਰ ਮਤਲਬ ਹਰ ਤਰ੍ਹਾਂ ਦੇ ਉਸ ਹੱਥਕੰਡੇ ਦੇ ਨਾਲ, ਜਿਹਦੇ ਨਾਲ ਆਪਣਾ ਗੁੱਸਾ, ਆਪਣਾ ਜਿਹੜਾ ਇੱਕ ਤਰੀਕੇ ਨਾਲ ਹੁੰਦਾ ਕਿ ਆਪਣਾ ਸੁਪੀਰੀਅਰਿਟੀ ਦਿਖਾਉਣੀ ਕਿ ਮੈਂ ਤੇਰੇ ਨਾਲ ਵੱਡਾ ਵਾਂ। ਪਰ ਅਸਲ ਦੇ ਵਿੱਚ ਇਹ ਗੱਲਾਂ ਸਹੀ ਨਹੀਂ ਹੁੰਦੀਆਂ। ਜੇਕਰ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਤੁਸੀਂ ਦੇਖੋ ਕਿ ਗੁਰੂ ਨਾਨਕ ਸਾਹਿਬ ਨੇ, ਜਿਹੜੇ ਆਪਣੇ ਪਹਿਲੇ ਪਾਤਸ਼ਾਹ ਨੇ, ਉਹਨਾਂ ਨੇ ਕਿੰਨੇ ਲੋਕਾਂ ਦੇ ਨਾਲ, ਸਿੱਧਾਂ ਦੇ ਨਾਲ ਗੋਸ਼ਟੀਆਂ ਕੀਤੀਆਂ। ਉਹਨਾਂ ਨੇ ਕਿੰਨੇ ਲੋਕਾਂ ਨੂੰ ਪਖੰਡਵਾਦ ਦੇ ਵਿੱਚੋਂ ਕੱਢਿਆ, ਕਿੰਨੇ ਲੋਕਾਂ ਦੇ ਨਾਲ ਉਹਨਾਂ ਨੇ ਕਿੰਨੀਆਂ ਯਾਤਰਾਵਾਂ ਕੀਤੀਆਂ। ਆਪਾਂ ਪੜ੍ਹਿਆ ਨਾ, ਸਕੂਲਾਂ ਦੇ ਵਿੱਚ ਆਪਾਂ ਨੂੰ ਪੜ੍ਹਾਉਂਦੇ ਹੁੰਦੇ ਸੀਗੇ ਪਾਠ ਕਿ ਗੁਰੂ ਨਾਨਕ ਸਾਹਿਬ ਇੱਥੇ ਗਏ ਗੁਰੂ ਨਾਨਕ ਦੇਵ ਜੀ। ਤਾਂ ਕਿੰਨੇ ਲੋਕਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ, ਕਿੰਨੇ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਨਹੀਂ, ਤੁਸੀਂ ਆਹ ਗੱਲ ਗਲਤ ਕਰ ਰਹੇ ਹੋ। ਪਰ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਗੋਸ਼ਟੀ ਨਾ ਕਰੂੰਗਾ, ਜੇਕਰ ਮੈਂ ਵਿਚਾਰ ਚਰਚਾ ਨਾ ਕਰੂੰਗਾ, ਜੇਕਰ ਮੈਂ ਸੰਵਾਦ ਨਾ ਕਰੂੰਗਾ, ਤੇ ਇਹਨਾਂ ਨੂੰ ਪਤਾ ਕਿਵੇਂ ਲੱਗੂਗਾ। ਉਹ ਆਪਾਂ ਨੂੰ ਇਹੀ ਪੜ੍ਹਾਇਆ ਗਿਆ ਕਿ ਗੁਰੂ ਸਾਹਿਬ ਨੇ ਹਰ ਇੱਕ ਨਾਲ, ਹਰ ਇੱਕ ਬੰਦੇ ਨਾਲ, ਚਾਹੇ ਉਹ ਵਿਰੋਧੀ ਵਿਚਾਰ ਦਾ ਸੀਗਾ, ਚਾਹੇ ਉਹ ਉਹਨਾਂ ਦੇ ਉਲਟ ਸੀਗਾ, ਚਾਹੇ ਉਹ ਕੁਛ ਵੀ ਕਹਿੰਦਾ ਸੀਗਾ, ਤਾਂ ਉਹਨੂੰ ਲੌਜਿਕ ਦੇ ਨਾਲ, ਉਹਨੂੰ ਤੱਥ ਦੇ ਨਾਲ ਉਹਨਾਂ ਨੇ ਗਲਤ ਕਰਾਰ ਦਿੱਤਾ ਜਾਂ ਉਹਨੂੰ ਗਲਤ ਸਾਬਿਤ ਕੀਤਾ। ਬਾਅਦ ਦੇ ਵਿੱਚ ਉਹ ਲੋਕ ਮੰਨੇ, ਤੇ ਇਸੇ ਦਾ ਕਰਕੇ ਲੋਕ, ਜੇ ਉਹ ਕਿਤੇ ਵੀ ਜਾਂਦੇ ਸੀ, ਜੇ ਉਹ ਬਰਮਾ, ਨੇਪਾਲ ਗਏ, ਕਿਤੇ ਵੀ ਥਾਂ ਤੇ ਗਏ, ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ, ਆਪਾਂ ਪਾਰਟੀਕੂਲਰ ਜਗ੍ਹਾ ਦੇ ਬਾਰੇ ਤਾਂ ਨਹੀਂ ਗੱਲ ਕਰਦੇ, ਤਾਂ ਲੋਕ ਉਹਨਾਂ ਦੇ ਮਗਰ ਲੱਗ ਤੁਰੇ। ਕਿਉਂਕਿ ਜਦੋਂ ਉਹਨਾਂ ਨੇ ਲੌਜਿਕ ਦੇ ਨਾਲ, ਜਦੋਂ ਉਹਨਾਂ ਨੇ ਤੱਥ ਦੇ ਨਾਲ ਲੋਕਾਂ ਨੂੰ ਦੱਸਿਆ ਕਿ ਆਹ ਜਿਹੜਾ ਤੁਸੀਂ ਕਰ ਰਹੇ ਹੋ, ਇਹ ਪਖੰਡਵਾਦ ਹੈ, ਇਹ ਕੂੜ ਹੈ, ਇਹਦੇ ਨਾਲ ਨਹੀਂ ਹੋਣਾ। ਔਰ ਉਹਨਾਂ ਸਮਿਆਂ ਦੇ ਵਿੱਚ ਜਦੋਂ ਔਰਤ ਨੂੰ ਸਮਾਜ ਦੇ ਵਿੱਚ ਜਿਹੜਾ ਸਥਾਨ ਸੀ, ਉਹ ਬਹੁਤ ਮਾੜਾ ਸੀਗਾ। ਮੈਂ ਕਿਸੇ ਚੀਜ਼ ਨਾਲ ਤੁਲਨਾ ਨਹੀਂ ਕਰਨੀ ਚਾਹੁੰਦਾ, ਕਿਉਂਕਿ ਔਰਤ ਸਤਿਕਾਰਤ ਹੈ। ਤਾਂ ਉਦੋਂ ਵੀ ਉਹਨਾਂ ਨੇ ਔਰਤ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ। ਉਹਨਾਂ ਨੇ ਉਸ ਸਮੇਂ ਦੇ ਜਿਹੜਾ ਸਭ ਤੋਂ ਜ਼ਾਲਮ ਹੁਕਮਰਾਨ ਸੀ ਬਾਬਰ, ਉਹਨੂੰ ਜ਼ਾਬਰ ਕਿਹਾ ਕਿ ਤੂੰ ਜ਼ਬਰ ਕਰਦਾ ਲੋਕਾਂ ਦੇ ਉੱਤੇ, ਇਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਸੋ ਰੋਸ ਨਾ ਕੀਜੇ ਉੱਤਰ ਦੀਜੇ। ਸੋ ਇਹ ਗੱਲਾਂ ਐਵੇਂ ਥੋੜੋ ਆ। ਉਹਨਾਂ ਨੇ ਕਿਹਾ ਕਿ ਸੋ ਕੇ ਮੰਦਾ ਆਖੀ ਜਿਤ ਜੰਮੇ ਰਜਾਨ। ਸੋ ਇੰਨੀਆਂ ਸੋਹਣੀਆਂ ਉਹਨਾਂ ਨੇ ਗੱਲਾਂ, ਇੰਨੀਆਂ ਬਰੋਡ ਮਾਈਂਡਡ ਗੱਲਾਂ ਉਹਨਾਂ ਨੇ ਲੋਕਾਂ ਨੂੰ ਦਿੱਤੀਆਂ, ਸਮਾਜ ਨੂੰ ਦਿੱਤੀਆਂ। ਸਮਾਜ ਨੂੰ ਲੱਗਿਆ ਕਿ ਵਾਕਈ ਇਹ ਚੀਜ਼ਾਂ ਤੇ ਗੌਰ ਹੋਣੀ ਚਾਹੀਦੀ। ਔਰ ਉਹ ਇੱਕ ਕੋਈ ਇਤਿਹਾਸਕਾਰ ਸੀਗਾ, ਉਹਨਾਂ ਨੇ ਜਦੋਂ ਟਿੱਪਣੀ ਕੀਤੀ, ਮੈਂ ਬਚਪਨ ਦੇ ਵਿੱਚ ਉਹਨਾਂ ਦੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਤੇ ਮੈਂ ਟਿੱਪਣੀ ਸਕੂਲ 'ਚ ਵੀ ਪੜ੍ਹੀ ਸੀ, ਮੈਨੂੰ ਸਾਡੇ ਟੀਚਰ ਨੇ ਦੱਸੀ ਸੀ। ਤੇ ਉਹ ਕਹਿੰਦੇ ਕਿ ਉਹ ਇਸ ਤਰ੍ਹਾਂ ਸਮਾਜ ਦੇ ਵਿੱਚ ਵਿਚਰੇ ਜਿਵੇਂ ਹਨੇਰੇ ਸਮਾਜ ਦੇ ਵਿੱਚ ਕੋਈ ਦੀਵੇ ਦੀ ਲੋ ਹੋਵੇ, ਕੋਈ ਚਾਨਣ ਦਿਖਦਾ ਹੋਵੇ। ਮਤਲਬ ਕੋਈ ਸਮਾਜ ਸਦੀਆਂ ਤੋਂ ਹਨੇਰੇ ਦੇ ਵਿੱਚ ਹੋਵੇ ਤੇ ਉਹਨੂੰ ਕੋਈ ਚਾਨਣ ਦੀ ਲੋ ਦਿਖੇ। ਗੁਰੂ ਨਾਨਕ ਸਾਹਿਬ ਦੀ ਉਸ ਸਮੇਂ ਦੇ ਵਿੱਚ ਜਿਹੜੀ ਸਮਾਜ ਦੇ ਵਿੱਚ ਹਾਜ਼ਰੀ ਸੀ, ਉਹ ਇਸ ਤਰੀਕੇ ਦੀ ਸੀ। ਖੈਰ, ਆਪਾਂ ਉਹਨਾਂ ਦੇ ਵਿੱਚ ਨਹੀਂ ਜਾਂਦੇ। ਆਪਾਂ ਗੱਲ ਜਿਹੜੀ ਤੇ ਆਉਂਦੇ ਸੀ ਸੰਵਾਦ ਦੀ ਗੱਲ ਤੇ, ਆਪਾਂ ਆਉਂਦੇ ਸੀ ਵਿਚਾਰ ਚਰਚਾ ਦੀ ਗੱਲ ਤੇ, ਆਪਾਂ ਆਉਂਦੇ ਸੀਗੇ ਕਿ ਦੂਜੇ ਦੇ ਵਿਚਾਰ ਨੂੰ ਰੱਦ ਨਾ ਕਰਨਾ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਤੁਸੀਂ ਦੇਖੋ, ਕੋਈ ਗੱਲ ਕਰਕੇ ਦੇਖ ਲਓ, ਤੁਸੀਂ 100 ਗੱਲਾਂ ਕਰੀ ਚਲੋ, ਸਰਕਾਰ ਦੇ ਬਾਰੇ ਇਨਵੈਸਟੀਗੇਸ਼ਨ ਰਿਪੋਰਟਾਂ ਕਰੀ ਚਲੋ, ਕੁਛ ਵੀ ਕਰੀ ਚਲੋ, ਪਰ ਜੇ ਕੋਈ ਇੱਕ ਕੰਮ ਵੀ ਚੰਗਾ, ਕੋਈ ਸਰਕਾਰ ਬਾਬਤ ਤੁਹਾਡਾ ਕੋਈ ਚੰਗਾ ਲਫ਼ਜ਼ ਨਿਕਲ ਗਿਆ, ਲੋਕਾਂ ਨੇ ਕਹਿਣਾ ਜੀ ਇਹ ਤਾਂ ਭਗਵੰਤ ਮਾਨ ਦਾ ਭਗਤ ਹੈ, ਲੋਕਾਂ ਨੇ ਕਹਿਣਾ ਜੀ ਇਹ ਤਾਂ ਮੋਦੀ ਦਾ ਭਗਤ ਆ। ਹਾਲਾਂਕਿ ਸਾਰਾ ਕੁਝ ਸਰਕਾਰਾਂ 'ਚ ਮਾੜਾ ਵੀ ਨਹੀਂ ਹੁੰਦਾ, ਪਰ ਕਿਉਂਕਿ ਆਪਣਾ ਮੀਡੀਆ ਦਾ ਕੰਮ ਹੀ ਇਹ ਹੈ ਕਿ ਜੋ ਗਲਤ ਹੋ ਰਿਹਾ ਉਹਨੂੰ ਰਿਪੋਰਟ ਕਰਨਾ। ਔਰ ਓਬਵੀਅਸਲੀ ਗੱਲ ਇਹ ਹੈ ਕਿ ਜ਼ਾਹਰ ਦੀ ਗੱਲ ਇਹ ਹੈ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਗਲਤ ਨੂੰ ਰਿਪੋਰਟ ਕਰਾਂਗੇ ਤਾਂ ਉਹ ਸਰਕਾਰ ਨੂੰ ਲੱਗੂਗੀ ਕਿ ਇਹ ਨੈਗੇਟਿਵ ਹੈ, ਸਰਕਾਰ ਦੇ ਸਮਰਥਕਾਂ ਨੂੰ ਲੱਗੂਗੀ ਕਿ ਇਹ ਤਾਂ
ਐਵੇਂ ਸਰਕਾਰ ਨੂੰ ਭੰਡੀ ਜਾਂਦਾ। ਪਰ ਇਹ ਇਸ ਤਰ੍ਹਾਂ ਨਹੀਂ ਹੁੰਦਾ। ਮੀਡੀਆ ਦਾ ਕੰਮ ਹੀ ਇਹ ਹੁੰਦਾ, ਪੱਤਰਕਾਰਾਂ ਦਾ ਕੰਮ ਹੀ ਇਹ ਹੁੰਦਾ ਕਿ ਉਹਨਾਂ ਨੇ ਕੁਛ ਵੀ ਜਿੱਥੇ ਕੁਛ ਗਲਤ ਹੋ ਰਿਹਾ ਤਾਂ ਉਹਨੂੰ ਰਿਪੋਰਟ ਕਰਨਾ। ਪਰ ਹੁਣ ਸਰਕਾਰਾਂ ਨੇ ਕੀ ਕੰਮ ਕਰ ਲਿਆ? ਹੁਣ ਸਰਕਾਰਾਂ ਨੇ ਜੇ ਕੋਈ ਸੋਸ਼ਲ ਮੀਡੀਆ ਤੇ ਬੋਲਦਾ ਤਾਂ ਉਹਦੇ ਵਿਰੁੱਧ, ਉਹਦੇ ਪੈਰਲਰ ਐਸੀਆਂ ਚੀਜ਼ਾਂ ਖੜੀਆਂ ਕਰਤੀਆਂ, ਐਸੇ ਆਪਣੇ ਆਈਟੀ ਸੈੱਲ ਖੜੇ ਕਰਤੇ ਕਿ ਉਹ ਬੰਦੇ ਨੂੰ, ਕੱਲਾ ਉਹ ਬੰਦੇ ਦੀ ਕਿਰਦਾਰ ਕੁਛ ਨਹੀਂ ਕਰਦੇ, ਇੱਥੋਂ ਤੱਕ ਨਹੀਂ ਰਹਿੰਦੇ। ਇਹ ਆਈਟੀ ਸੈੱਲ ਉਸ ਸੰਬੰਧਿਤ ਇਨਸਾਨ ਦੀਆਂ ਮਾਵਾਂ, ਭੈਣਾਂ, ਧੀਆਂ ਦੀਆਂ ਫੋਟੋਆਂ ਨੂੰ ਵਾਇਰਲ ਕਰਦੇ ਨੇ ਦੁਨੀਆ ਦੇ ਵਿੱਚ ਤੇ ਉਹਨਾਂ ਨੂੰ ਐਡਿਟ ਕਰਦੇ ਨੇ। ਮਤਲਬ ਜੇ ਕੋਈ ਆਪਣੇ ਵਰਗਾ, ਤੁਸੀਂ ਦੇਖੋ ਕਿ ਪੰਜਾਬੀ ਸਮਾਜ ਦੇ ਵਿੱਚ ਔਰਤ ਨੂੰ ਕਿੰਨਾ ਸਤਿਕਾਰ ਦਿੱਤਾ ਜਾਂਦਾ ਹੈ, ਤੇ ਜੇਕਰ ਕਿਸੇ ਪਰਿਵਾਰ ਦੀ ਔਰਤ ਦੇ ਲਿਬਾਸ ਨੂੰ ਕੋਈ ਮਜ਼ਾਕ ਬਣਾ ਕੇ ਉਹਨੂੰ ਸੋਸ਼ਲ ਮੀਡੀਆ ਤੇ ਪੇਸ਼ ਕਰੂਗਾ ਤੇ ਉਹ ਬੰਦੇ ਨੂੰ ਕਿੰਨਾ ਮਾੜਾ ਲੱਗੂਗਾ। ਕਿੰਨਾ ਆਪਾਂ ਔਰਤਾਂ ਨੂੰ ਇੱਜ਼ਤ ਦੇ, ਉਹਨਾਂ ਨੂੰ ਇੱਜ਼ਤ ਕੱਜਣ ਖਾਤਰ ਜਾਂ ਉਹਨਾਂ ਦੀ ਖਾਤਰ ਆਪਾਂ ਆਪਣੇ ਸਮਾਜ ਦੇ ਵਿੱਚ ਦੇਖਿਆ ਕਤਲੋ ਗਾਰਤ ਵੀ ਹੁੰਦੀ ਦੇਖੀ ਆਪਾਂ ਕਿ ਨਹੀਂ ਭਾਈ ਇਹ ਗਲਤ ਆ। ਪਿੰਡਾਂ ਦੇ ਵਿੱਚ ਫੇਸਬੁੱਕ ਪੋਸਟਾਂ ਤੇ ਕਮੈਂਟ ਕਰਨ ਦੇ ਮਾਮਲੇ ਦੇ ਉੱਤੇ ਆਪਾਂ ਰੌਲੇ ਪੈਂਦੇ ਦੇਖੇ ਆ। ਪਰ ਰੀਲਾਂ ਦੇ ਵਿੱਚ ਉਹਦੇ ਨਾਲ ਬਹੁਤ ਕੁਝ ਹੋਰ ਵੀ ਚੱਲੀ ਜਾਂਦਾ। ਖੈਰ ਉਹ ਆਪਣਾ ਮਸਲਾ ਨਹੀਂ ਹੈ। ਆਪਣਾ ਮਸਲਾ ਅਸਲ ਦੇ ਵਿੱਚ ਇਹ ਹੈ ਕਿ ਜਿਵੇਂ ਹਰਦੀਪ ਸਿੰਘ ਨਿੱਜਰ ਉਹ ਵੱਖ-ਵੱਖ ਸੰਪਰਦਾਵਾਂ, ਵੱਖ-ਵੱਖ ਲੋਕਾਂ, ਵੱਖ-ਵੱਖ ਵਿਚਾਰਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਦੇ ਸੀ, ਉਹਨਾਂ ਦੀ ਸੁਣਦੇ ਸੀ ਤੇ ਆਪਣੀ ਗੱਲ ਰੱਖਦੇ ਸੀਗੇ। ਉਸ ਤਰ੍ਹਾਂ ਦਾ ਸਾਨੂੰ ਸਾਰਿਆਂ ਨੂੰ ਉਸ ਚੀਜ਼ ਤੋਂ ਸਿੱਖਣਾ ਚਾਹੀਦਾ ਕੁਛ ਨਾ ਕੁਛ। ਡਾਕਟਰ ਗੁਰਵਿੰਦਰ ਸਿੰਘ ਧਾਲੀਵਾਲ ਜਿਹੜੇ ਕਿ ਸਿੱਖ ਇਤਿਹਾਸਕਾਰ ਨੇ ਔਰ ਸਿੱਖ ਮਸਲਿਆਂ ਤੇ ਬੇਬਾਕ ਟਿੱਪਣੀਆਂ ਵੀ ਕਰਦੇ ਨੇ, ਬੜੀ ਬੇਬਾਕੀ ਦੇ ਨਾਲ ਬੋਲਦੇ ਨੇ। ਉਹ ਕਹਿੰਦੇ ਸੀਗੇ ਕਿ ਜੇ ਕਿਸੇ ਨਾਲ ਬਿਨਾਂ ਗੱਲ ਤੋਂ ਝਗੜਨਾ, ਇਹ ਸਾਡੇ ਕਿਰਦਾਰ ਦਾ ਹਿੱਸਾ ਹੀ ਹੈ ਨੀਗਾ। ਕਿਸੇ ਬੰਦੇ ਦੀ ਕਿਰਦਾਰਕੁਸ਼ੀ ਕਰਨਾ ਜਾਂ ਉਹਦੀ ਔਰਤ ਬਾਰੇ ਗਲਤ ਬੋਲਣਾ, ਉਹਨਾਂ ਦੇ ਪਰਿਵਾਰਾਂ ਬਾਰੇ ਗਲਤ ਬੋਲਣਾ, ਕਹਿੰਦੇ ਕਿ ਨਹੀਂ, ਸਾਡੇ ਕਿਰਦਾਰ 'ਚ ਤਾਂ ਇਹ ਹੈ ਕਿ ਜੇ ਕਿਸੇ ਨਾਲ ਵੈਰ ਆ ਤੇ ਉਹ ਠੋਕ ਕੇ ਹੈ, ਔਰ ਉਹ ਵਿਚਾਰ ਦੇ ਆਧਾਰ ਤੇ ਵੈਰ ਨਹੀਂਗਾ, ਵਿਰੋਧੀ ਵਿਚਾਰਧਾਰਾ, ਵਿਰੋਧੀ ਲੋਕਾਂ ਦੇ ਨਾਲ ਨਹੀਂਗਾ, ਉਸ ਨਾਲ ਵੈਰ ਹੈ ਜਿਹੜਾ ਕੋਈ ਜ਼ਾਲਮ ਹੈ, ਜਿਹੜਾ ਕੋਈ ਜ਼ੁਲਮ ਕਰ ਰਿਹਾ ਕਿਸੇ ਨਿਹੱਥੇ ਦੇ ਉੱਤੇ, ਕਿਸੇ ਗਰੀਬ ਦੇ ਉੱਤੇ, ਕਿਸੇ ਮਜ਼ਲੂਮ ਦੇ ਉੱਤੇ, ਜਾਂ ਉਹ ਕਿਸੇ ਵੀ ਫਿਰਕੇ ਦੇ ਨਾਲ ਸੰਬੰਧਿਤ ਤੇ ਕਿਸੇ ਵੀ ਫਿਰਕੇ ਤੇ ਕਰ ਰਿਹਾ। ਸਾਡਾ ਉਹ ਕਹਿੰਦੇ ਕਿ ਵਿਰੋਧ ਜਿਹੜਾ ਉਹ ਜ਼ੁਲਮ ਨਾਲ ਹੋਣਾ ਚਾਹੀਦਾ ਹੈ। ਔਰ ਦੂਜੀ ਗੱਲ ਉਹਨਾਂ ਨੇ ਭਾਈ ਸਾਹਿਬ ਦੇ ਬਾਰੇ ਕਰ ਰਹੇ ਸੀਗੇ। ਉਹ ਕਹਿੰਦੇ ਕਿ ਉਹਨਾਂ ਦੀ ਜਿਹੜੀ ਉੱਥੇ ਪ੍ਰਭਾਵ ਸੀਗਾ, ਉਹ ਕੱਲਾ ਇਹ ਨਹੀਂ ਸੀਗਾ ਕਿ ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀਗੇ ਤਾਂ ਕਰਕੇ ਸੀਗਾ। ਸਰੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਉਹਨਾਂ ਨੂੰ ਕਾਰ ਪਾਰਕਿੰਗ ਦੇ ਵਿੱਚ ਉਹਨਾਂ ਦਾ ਕਤਲ ਕੀਤਾ ਗਿਆ 18 ਜੂਨ 2023 ਨੂੰ, ਉੱਥੇ ਹੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਸ਼ਾਇਦ ਉਹ ਨਿਕਲ ਰਹੇ ਸੀਗੇ ਉਸ ਸਮੇਂ ਦੇ ਵਿੱਚੋਂ। ਤੇ ਇਸ ਮਾਮਲੇ ਦੇ ਵਿੱਚ ਆਪਾਂ ਦੇਖਿਆ ਕਿ ਕੈਨੇਡਾ ਤੇ ਭਾਰਤ ਦੇ ਸੰਬੰਧ ਵੀ ਵਿਗੜੇ ਤੇ ਜਿਹੜਾ ਕੈਨੇਡੀਅਨ ਪਾਰਲੀਮੈਂਟ ਹੈ ਉਹਨਾਂ ਨੇ 2 ਮਿੰਟ ਦਾ ਮੌਨ ਰੱਖਿਆ ਤੇ ਅੰਮ੍ਰਿਤਸਰ ਦੇ ਵਿੱਚ ਪੰਥਕ ਜਥੇਬੰਦੀਆਂ ਨੇ ਧਾਰਮਿਕ ਸਮਾਗਮ ਕਰਵਾਏ ਆ ਉਹਨਾਂ ਦੀ ਯਾਦ ਦੇ ਵਿੱਚ। ਤੇ ਇਸ ਮਾਮਲੇ ਦੇ ਵਿੱਚ 4 ਇੰਡੀਅਨ ਨੈਸ਼ਨਲਿਸਟ, ਭਾਰਤੀ ਪਾਸਪੋਰਟ ਵਾਲੇ ਜਿਹੜੇ ਨੌਜਵਾਨ, ਉਹਨਾਂ ਨੂੰ ਫੜਿਆ ਗਿਆ, ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਦੋਸ਼ ਆ ਉਹ ਲੱਗੇ। ਹੁਣ ਤੁਸੀਂ ਦੇਖੋ ਕਿ ਕੈਨੇਡਾ ਦੇ ਵਿੱਚ ਹੀ ਜਿਹੜਾ ਵੈਨਕੂਵਰ ਦੇ ਵਿੱਚ ਭਾਰਤੀ ਕੌਂਸਲੇਟ ਜਨਰਲ ਹੈ, ਉਹਨੇ ਹੁਣ 29 ਜੂਨ ਨੂੰ ਐਲਾਨ ਕਰਤਾ ਕਿ ਅਸੀਂ ਕਨਿਸ਼ਕ ਬੰਬ ਕਾਂਡ ਦੀ ਜਿਹੜੀ ਬਰਸੀ ਆ ਉਹ ਮਨਾਵਾਂਗੇ। ਇਹ ਜਦੋਂ ਕੈਨੇਡੀਅਨ ਪਾਰਲੀਮੈਂਟ ਨੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉਸ ਤੋਂ ਬਾਅਦ ਉਹਨਾਂ ਨੇ ਇਹ ਐਲਾਨ ਕਰ ਦਿੱਤਾ। ਸੋ ਮੁੱਖ ਦੀ ਗੱਲ ਇਹ ਹੈ, ਆਪਣਾ ਸਮਾਂ ਜਿਹੜਾ ਸਮਾਪਤੀ ਵੱਲ ਹੈ, ਮੁੱਖ ਦੀ ਗੱਲ ਇਹ ਹੈ ਕਿ ਅਸੀਂ ਅੱਜ ਜਿਹੜੀ ਸੋਸ਼ਲ ਮੀਡੀਆ ਦੀ ਦੌੜ ਹੈ ਜਾਂ ਸਾਡੀ ਆਮ ਜ਼ਿੰਦਗੀ ਦੀ, ਅਸੀਂ ਗੱਲ ਸੁਣਨ ਨੂੰ ਤਿਆਰ ਹੀ ਨਹੀਂਗੇ। ਵਿਰੋਧੀ ਵਿਚਾਰ, ਵਿਰੋਧੀ ਵਿਚਾਰਧਾਰਾ, ਅਸੀਂ ਉਹਨਾਂ ਬੰਦਿਆਂ ਦੇ ਉੱਤੇ ਕਿਸੇ ਗੱਲ ਦੀ ਸੰਵਾਦ ਨੂੰ ਰਾਹ ਹੀ ਨਹੀਂ ਦਿੰਦੇਗੇ। ਇਹ ਗੱਲ ਬਿਲਕੁਲ ਗਲਤ ਹੈ। ਇਹ ਸਾਡੀ ਨਾ ਤਾਂ ਤਹਿਜ਼ੀਬ ਦੇ ਵਿੱਚ ਹੈ, ਨਾ ਸਾਨੂੰ ਗੁਰੂ ਸਾਹਿਬਾਨ ਨੇ ਸਿਖਾਈ ਹੈ। ਬਹੁਤ ਬੰਦੇ ਮੈਂ ਦੇਖਿਆ ਇੰਨੇ ਕੋ ਪਤਾ ਨਹੀਂ, ਉਹਨਾਂ ਨੂੰ ਪਤਾ ਲੱਗਦਾ ਵੀ ਹੈ ਕਿ ਨਹੀਂ ਲੱਗਦਾ, ਪਤਾ ਨਹੀਂ ਉਹ ਜਾਣ ਬੁੱਝ ਕੇ ਕਰਦੇ ਨੇ, ਅਣਜਾਣੇ ਦੇ ਵਿੱਚ ਕਰਦੇ ਨੇ। ਉਹਨਾਂ ਦੀ ਗੱਲਬਾਤ ਦੇ ਵਿੱਚੋਂ ਐਸਾ ਝਲਕਾਰਾ ਮਿਲਦਾ ਕਿ ਉਹਨਾਂ ਦੇ ਕੋਲੇ ਖੜਨਾ ਵੀ ਔਖਾ ਹੋ ਜਾਂਦਾ। ਮਤਲਬ ਤੁਸੀਂ ਸੋਚੋਗੇ ਕਿ ਯਾਰ ਮੈਂ ਇਹ ਬੰਦੇ ਬਾਰੇ ਕੀ ਸੋਚਦਾ ਸੀਗਾ ਤੇ ਇਹ ਇੰਨੇ ਮਾੜੇ ਵਿਚਾਰਾਂ ਵਾਲਾ ਨਿਕਲਿਆ। ਔਰ ਸਿਆਣੇ ਬੰਦੇ ਕਹਿੰਦੇ ਆ, ਕਹਿੰਦੇ ਸੜਾਂਦ ਕੱਲੀ ਖੜੇ ਪਾਣੀ ਦੀ ਨਹੀਂ ਹੁੰਦੀ, ਕੱਲੀ ਬਦਬੂ ਦੀ ਨਹੀਂ ਹੁੰਦੀ ਕਿ ਉੱਥੋਂ ਸੜਾਂਦ ਮਾਰਦੀ ਹੈ। ਕਈ ਵਾਰੀ ਕਿਸੇ ਸ਼ਖਸੀਅਤ ਚੋਂ ਉਹਦੇ ਵਿਚਾਰਾਂ ਦੀ ਵੀ ਸੜਾਂਦ ਮਾਰਦੀ, ਉਹਦੇ ਮਾੜੀ ਮਾਨਸਿਕਤਾ ਦੀ ਵੀ ਬੋ ਆਉਂਦੀ ਹੈ। ਉਹਦੇ ਕੋਲੇ ਖੜਨਾ ਤੁਹਾਨੂੰ ਔਖਾ ਹੋ ਜਾਂਦਾ। ਔਰ ਜਿੱਥੋਂ ਮੈਂ ਕਿਹਾ ਸੀਗਾ ਕਿ ਰੋਸ ਨਾ ਕੀਜੇ ਉੱਤਰ ਦੀਜੇ, ਇਹ ਗੱਲਾਂ ਗੁਰੂ ਸਾਹਿਬ ਨੇ ਐਵੇਂ ਨਹੀਂ ਕਹੀਆਂ। ਉਹਨਾਂ ਨੇ ਤਾਂ ਕਿਹਾ ਸੀਗਾ ਕਿ ਜਦੋਂ ਤੁਹਾਨੂੰ ਕੋਈ ਉਸ ਚੀਜ਼ ਦੇ ਵਿੱਚੋਂ ਕੱਢਣ ਦਾ ਯਤਨ ਕਰਦਾ, ਤੁਹਾਨੂੰ ਉਸ ਮੈਲ ਦੇ ਵਿੱਚੋਂ ਕੱਢਣ ਦਾ ਯਤਨ ਕਰਦਾ, ਤੁਹਾਨੂੰ ਉਸ ਹਨੇਰੇ ਦੇ ਵਿੱਚੋਂ ਕੱਢਣ ਦਾ ਯਤਨ ਕਰਦਾ, ਤੇ ਉਦੋਂ ਉਹਨੂੰ ਤਰਕ ਦੇ ਨਾਲ ਜਵਾਬ ਦੇਣਾ ਚਾਹੀਦਾ। ਔਰ ਜਿਹੜੇ ਸਿਆਣੇ ਬੰਦੇ ਨੇ, ਜਿਹੜੇ ਸਮਝਦਾਰ ਇਨਸਾਨ ਨੇ ਦੁਨੀਆ ਦੇ ਵਿੱਚ, ਉਹ ਕਹਿੰਦੇ ਕਿ ਵਿਚਾਰ ਕਦੇ ਮਾੜਾ ਨਹੀਂ ਹੁੰਦਾ। ਵਿਚਾਰ ਖੱਬੇ ਪੱਖੀ ਹੈ, ਸੱਜੇ ਪੱਖੀ ਹੈ, ਵਿਚਾਰ ਕਦੇ ਮਾੜਾ ਨਹੀਂ ਹੁੰਦਾ। ਉਹਨੂੰ ਲਾਗੂ ਕਿਵੇਂ ਕੀਤਾ ਜਾ ਰਿਹਾ, ਜਾਂ ਉਹਨੂੰ ਸਮਝਿਆ ਕਿਵੇਂ ਜਾ ਰਿਹਾ, ਜਾਂ ਉਹਨੂੰ
ਦੂਜੇ ਤੇ ਥੋਪਿਆ ਕਿਵੇਂ ਜਾ ਰਿਹਾ, ਇਹ ਜ਼ਰੂਰ ਉਹਦਾ ਤਰੀਕਾਕਾਰ ਜ਼ਰੂਰ ਉਹਦਾ ਸਵਾਲੀਆ ਹੋ ਸਕਦਾ, ਪਰ ਵਿਚਾਰ ਕਦੇ ਵੀ ਕਿਸੇ ਦਾ ਗਲਤ ਨਹੀਂ ਹੁੰਦਾ। ਹਾਂ, ਹੋ ਸਕਦਾ ਵਿਚਾਰ ਕਿਸੇ ਤੋਂ ਇਨਫਲੂਐਂਸ ਹੋਵੇ, ਹੋ ਸਕਦਾ ਕਿਸੇ ਤੋਂ ਪ੍ਰਭਾਵਿਤ ਹੋਵੇ, ਕਿਸੇ ਵਿਅਕਤੀ ਵਿਸ਼ੇਸ਼ ਤੋਂ ਪ੍ਰਭਾਵਿਤ ਹੋਵੇ, ਉਹ ਗੱਲ ਵੱਖਰੀ ਹੈ। ਪਰ ਹਰ ਇੱਕ ਦੇ ਵਿਚਾਰ ਦੀ, ਹਰ ਇੱਕ ਦੇ ਥਾਟ ਪ੍ਰੋਸੈਸ ਦੀ, ਹਰ ਇੱਕ ਦੀ ਵਿਚਾਰਧਾਰਾ ਦਾ ਸਾਨੂੰ ਸਨਮਾਨ ਕਰਨਾ ਚਾਹੀਦਾ, ਤੇ ਸਾਨੂੰ ਇੱਕ ਮੌਕਾ ਦੇਣਾ ਚਾਹੀਦਾ ਕਿ ਅਸੀਂ ਆਪਣੀ ਗੱਲ ਰੱਖ ਚੁੱਕੇ ਹਾਂ, ਸਾਹਮਣੇ ਬੰਦੇ ਨੂੰ ਵੀ ਆਪਣੀ ਗੱਲ ਰੱਖਣੀ ਚਾਹੀਦੀ ਹੈ। ਪਰ ਆਪਾਂ ਇੱਥੇ ਜੋ ਦੇਖਦੇ ਹਾਂ ਉਹ ਸ਼ਾਇਦ ਅਸੀਂ ਇੰਨੇ ਕੁ ਹੰਕਾਰੀ ਪ੍ਰਵਿਰਤੀ ਦੇ, ਮੈਂ ਉਹਦੇ ਵਿੱਚ ਹੀ ਹਾਂ, ਮੈਂ ਕੋਈ ਬਾਹਰ ਨਹੀਂ ਗਾ ਉਹਦੇ ਤੋਂ, ਮੈਂ ਵੀ ਕਈ ਵਾਰੀ ਆਪਾਂ ਵੀ ਇਸ ਚੀਜ਼ਾਂ ਦੇ ਵਿੱਚ ਵਿਚਰਦੇ ਹਾਂ ਕਿ ਸਿਆਣੇ ਕਹਿੰਦੇ ਆ ਕਿ ਵੱਡਾ ਕੌਣ ਹੈ, ਵੱਡਾ ਉਹ ਹੈ ਜਿਹਦੇ ਕੋਲੇ ਖੜ ਕੇ ਕੋਈ ਆਪਣੇ ਆਪ ਨੂੰ ਛੋਟਾ ਨਾ ਮਹਿਸੂਸ ਕਰ ਸਕੇ। ਇਹ ਸਮਝਦਾਰੀ ਦੀ ਨਿਸ਼ਾਨੀ ਹੈ, ਸਿਆਣਪ ਦੀ ਨਿਸ਼ਾਨੀ ਹੈ, ਇਹ ਸੂਝ-ਬੂਝ ਦੀ ਨਿਸ਼ਾਨੀ ਹੈ। ਸੋ ਅੱਜ ਉਹਨਾਂ ਦੀ ਬਰਸੀ ਤੇ ਆਪਾਂ ਉਹਨਾਂ ਨੂੰ ਯਾਦ ਤਾਂ ਕਰ ਰਹੇ ਹਾਂ, ਪਰ ਉਹਨਾਂ ਦੀ ਸ਼ਖਸੀਅਤ ਦੇ ਵਿੱਚ ਕੁਝ ਵਿਲੱਖਣ ਗੁਣ ਸੀਗੇ। ਇਸੇ ਕਰਕੇ ਜਦੋਂ ਉਹਨਾਂ ਨੂੰ ਕਤਲ ਕੀਤਾ ਗਿਆ ਤਾਂ ਕਈ ਵਿਦਿਆਰਥੀ ਰੋਏ, ਕਈ ਉਹ ਲੋਕ ਰੋਏ ਜਿਨ੍ਹਾਂ ਦੇ ਉਹ ਆਸਰਾ ਬਣੇ, ਔਰ ਇਕੱਲਾ ਉਹਨਾਂ ਦਾ, ਜਿਵੇਂ ਮੈਂ ਕਹਿ ਕੇ ਹਟਾਂ ਕਿ ਉਹਨਾਂ ਦਾ ਸਤਿਕਾਰ ਇਕੱਲਾ ਪ੍ਰਧਾਨ ਕਰਕੇ ਨਹੀਂ ਸੀਗਾ, ਉਹਨਾਂ ਦੀ ਸ਼ਖਸੀਅਤ ਕਰਕੇ ਉਸ ਤੋਂ ਵੀ ਜ਼ਿਆਦਾ ਸਤਿਕਾਰ ਉਹਨਾਂ ਦਾ ਸੀਗਾ। ਔਰ ਉਹਨਾਂ ਨੇ ਆਪਣੇ ਕਤਲ ਤੋਂ ਹੀ 2 ਕੁ ਦਿਨ ਪਹਿਲਾਂ ਹੀ, ਉਹ ਜਦੋਂ ਭਾਈ ਖੰਡਾ ਦੇ ਬਾਰੇ ਗੱਲਬਾਤ ਕਰ ਰਹੇ ਸੀਗੇ, ਤੇ ਉਹਨਾਂ ਨੇ ਇਸ ਤਰ੍ਹਾਂ ਦਾ ਖਦਸ਼ਾ ਪ੍ਰਗਟਾਇਆ ਸੀਗਾ ਕਿ ਵਿਰੋਧੀ ਵਿਚਾਰ ਤੇ ਜਿਹੜਾ ਆਜ਼ਾਦ ਖਿਆਲਾਤ ਨੂੰ ਭਾਰਤੀ ਹਕੂਮਤ ਪਸੰਦ ਨਹੀਂ ਕਰਦੀ, ਤੇ ਹੋ ਸਕਦਾ ਉਹਨਾਂ ਦਾ ਅਗਲਾ ਨਿਸ਼ਾਨਾ ਮੈਂ ਹੋਵਾਂ। ਤੇ ਉਹ ਆਪਾਂ ਨੂੰ ਪਤਾ ਲੱਗਿਆ ਕਿ 48 ਘੰਟਿਆਂ ਦੇ ਵਿੱਚ ਹੀ ਉਹਨਾਂ ਦੇ ਕਤਲ ਦੀ ਖਬਰ ਆਪਾਂ ਸਾਰਿਆਂ ਨੇ ਸੁਣੀ, ਜਿਸ ਖਬਰ ਨੇ ਆਪਾਂ ਨੂੰ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ।